ਅਕਾਲੀਆਂ ਨੇ ਵੀਡੀਓ ਪਾਈ, ਗੱਲ ਨਾ ਬਣੀ। ਸਿੱਧੂ ਨੇ ਜੇ ਪਾਤੀ ਤੇ ਐਕਸ਼ਨ ਹੋ ਗਿਆ। ਮਾਜਰਾ ਕੀ ਹੈ? ਹਾਂ ਦੇਖੋ, ਇੱਕ ਨਾ ਵੀਡੀਓ ਵਾਇਰਲ ਹੋਈ ਸੀਗੀ ਜਿਹੜੀ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਪੇਜਾਂ ਤੋਂ ਪਈ, ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਉਹ ਸ਼ੇਅਰ ਕੀਤੀ ਸੀਗੀ, ਜਿਹਦੇ ਵਿੱਚ ਇੱਕ ਨੌਜਵਾਨ ਰੇਲ ਦੀ ਪਰੜੀ ਤੇ ਬੈਠਾ ਵਾ ਤੇ ਉਹਦੇ ਆਲੇ ਦੁਆਲੇ ਇਸ ਤਰ੍ਹਾਂ ਭੀੜ ਲੱਗੀ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਕੁਲਫੀਆਂ ਵਾਲਾ ਪੰਪੂ ਵਜਾਉਂਦਾ ਹੁੰਦਾ ਸੀਗਾ ਤੇ ਭੱਜ ਕੇ ਸਕੂਲ ਦੇ ਵਿੱਚੋਂ ਬੱਚੇ ਉਹਦੇ ਆਲੇ ਦੁਆਲੇ ਖੜ ਜਾਂਦੇ ਸਨ। ਤਾਂ ਉਹ ਇੰਨੀ ਕਾਹਲੀ ਦੇ ਨਾਲ ਵੇਚ ਰਿਹਾ ਵਾ, ਵੈਸੇ ਉਹ ਤੇ ਲਾਪਰਵਾਹ ਬੈਠਾ, ਮਤਲਬ ਕਿ ਜੋ ਡਿਮਾਂਡ ਹੈ, ਜੋ ਗਾਹਕ ਆ, ਦਹੀਂ 200 ਦੀ, ਦਹੀਂ 400 ਦੇ, 2 ਨਗ ਦੇ 4 ਨਗ ਦੇ 3 ਨਗ, ਔਰ ਇਸ ਤਰ੍ਹਾਂ ਮਤਲਬ ਕਿ ਉਹ ਕੰਮਕਾਰ ਚੱਲ ਰਿਹਾ ਹੈ ਕਿ ਜਿੱਦਾਂ ਕੋਈ ਫੁੱਲੜੀਆਂ ਵੰਡ ਰਿਹਾ ਹੋਵੇ, ਜਿੱਦਾਂ ਕੋਈ ਟੌਫੀਆਂ ਵੰਡ ਰਿਹਾ ਹੋਵੇ। ਸੋ ਵੀਡੀਓ ਇਹਨਾਂ ਨੇ ਪਾਈ, ਕੋਈ ਬਹੁਤੀ ਗੱਲ ਗੌਲੀ ਨਹੀਂ, ਚਲੋ ਸਾਡੇ ਵਰਗਿਆਂ ਨੇ ਵੀ ਰੌਲਾ ਪਾ ਲਿਆ, ਬਸ ਗੱਲ ਆਈ ਗਈ ਹੋ ਗਈ। ਪਰ ਜਿਵੇਂ ਹੀ ਅੱਜ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਇਹ ਸ਼ੇਅਰ ਕੀਤੀ ਤਾਂ ਫਿਰ ਤਰਥੱਲੀ ਮਚ ਗਈ। ਉਸ ਤੋਂ ਬਾਅਦ ਇਹ ਬੰਦਾ ਜਿਹੜਾ ਫੜ ਲਿਆ ਗਿਆ, ਇਹਦੇ ਨਾਲ ਸ਼ੇਖ ਹੁਣੀ 7 ਹੋਰ ਫੜੇ ਗਏ, ਯਾਨੀ ਕੁੱਲ ਮਿਲਾ ਕੇ ਗ੍ਰਿਫਤਾਰੀਆਂ ਜਿਹੜੀਆਂ ਹੋ ਗਈਆਂ, ਕਿਉਂਕਿ ਉੱਥੇ ਬੀਬੀ ਅਵਨੀਤ ਕੌਰ ਲੱਗੇ ਨੇ, ਕਾਫੀ ਉਹਨਾਂ ਨੂੰ ਵਧੀਆ ਅਫਸਰ ਸਮਝਿਆ ਜਾਂਦਾ ਹੈ, ਜਿਹੜੇ ਕਿ ਮੇਰੇ ਖਿਆਲ ਦੇ ਨਾਲ ਬਹੁਤ ਵੱਡੇ ਖਿਡਾਰੀ ਵੀ ਨੇ, ਸ਼ੂਟਰ ਵੀ ਰਹੇ ਨੇ। ਉਹਨਾਂ ਨੇ ਕਾਲੀ ਦੇ ਨਾਲ ਫਿਰ ਐਕਸ਼ਨ ਕਰਵਾਇਆ। ਪਰ ਇਹ ਸੱਚ ਹੈ, ਹਕੀਕਤ ਹੈ, ਚਲੋ ਇੱਕ ਵੀਡੀਓ ਸਾਹਮਣੇ ਆਈ, ਉਸ ਤੋਂ ਬਾਅਦ ਇਹ ਸਾਰਾ ਐਕਸ਼ਨ ਹੋ ਗਿਆ। ਠੀਕ ਹੈ, ਚਲੋ ਨਵਜੋਤ ਸਿੰਘ ਸਿੱਧੂ ਨੇ ਵੀ ਵੀਡੀਓ ਸ਼ੇਅਰ ਕਰ ਦਿੱਤੀ ਤੇ ਉਸ ਤੋਂ ਪਹਿਲਾਂ ਅਕਾਲੀਆਂ ਨੇ ਵੀ ਸ਼ੇਅਰ ਕਰ ਦਿੱਤੀ, ਹੋਰ ਵੀ ਪਲੇਟਫਾਰਮ ਤੇ ਮਤਲਬ ਕਿ ਕੋਈ ਟਵਿੱਟਰ, ਕੋਈ ਫੇਸਬੁੱਕ ਜਾਂ ਇੱਧਰ ਉੱਧਰ ਸ਼ੇਅਰ ਹੋਏਗੀ WhatsApp ਵਗੈਰਾ ਤੇ। ਪਰ ਮਸਲਾ ਇਹ ਆ ਕਿ ਇੱਕ ਵੀਡੀਓ ਵਾਇਰਲ ਹੁੰਦੀ ਆ, ਉਹਦੇ ਵਿੱਚ ਇਹ ਹਾਲ ਦਿਖਦਾ ਹੈ ਸਾਨੂੰ ਜੀ। ਕਿੰਨੀਆਂ ਐਸੀਆਂ ਥਾਵਾਂ ਹੋਣਗੀਆਂ ਜਿੱਥੇ ਇਸ ਤਰ੍ਹਾਂ ਹੀ ਐਸੇ ਲੱਗਦੀ ਹੈ ਚਿੱਟੇ ਦੀ, ਤੇ ਇਹਦਾ ਨਤੀਜਾ ਜਿਹੜਾ ਉਹ ਸਾਡੇ ਸ਼ਹਿਰ ਤੋਂ ਵੇਖਿਆ ਜਾ ਸਕਦਾ। 6 ਦਿਨ 6 ਮੌਤਾਂ, 6 ਦਿਨ 6 ਮੌਤਾਂ, ਬਹੁਤ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੁਰਲਾਪ ਵਾਲੀ ਸਥਿਤੀ ਬਣੀ ਪਈ ਹੈ। ਹੁਣ ਜੇ ਕੋਈ ਗੱਲ ਕਰਦਾ ਤੇ ਪਹਿਲੇ ਬੰਦੇ ਜਿਹੜੇ ਤੇ ਬੋਲਦੇ ਹੁੰਦੇ ਸੀਗੇ, ਉਹ ਅੱਜ ਕੱਲ੍ਹ ਖਾਮੋਸ਼ ਨੇ। ਉਹ ਅੱਜ ਕੱਲ੍ਹ ਖਾਮੋਸ਼ ਨੇ, ਜਿਹੜੇ ਡਰੱਗ ਨੂੰ ਬਹੁਤ ਮਾਰੂ ਦੱਸਦੇ ਸੀ, ਵਗੈਰਾ ਵਗੈਰਾ ਗੱਲਾਂ ਕਰਦੇ ਸੀ, ਚਾਹੇ ਉਹ ਬੁੱਧੀਜੀਵੀ ਹੋਣ ਚਾਹੇ ਕੋਈ ਹੋਰ ਹੋਵੇ, ਉਹ ਚੁੱਪ ਨੇ, ਉਹ ਖਾਮੋਸ਼ ਹੋ ਗਏ। ਉਹਨਾਂ ਨੂੰ ਹੁਣ ਮਤਲਬ ਕਿ ਇਹ ਨਹੀਂ ਦੀਦਾ ਕਿ ਇਹ ਕਹਿੰਦੇ ਸਨ ਕਿ ਅਸੀਂ ਸਰਿੰਜਾਂ ਛੁਡਾ ਕੇ ਟਿਫਨ ਦੇ ਦਿਆਂਗੇ, ਪਰ ਟਿਫਨ ਨਹੀਂ ਆ ਰਹੇ, ਕਫਨ ਆ ਰਹੇ ਜੀ, ਕਫਨ ਆ ਰਹੇ ਆ। ਪਰ ਹੁਣ ਕੋਈ ਬੋਲਦਾ ਨਹੀਂ ਹੈ, ਡਰਦਾ, ਪਤਾ ਨਹੀਂ ਡਰ ਕਿਸ ਗੱਲ ਦਾ, ਮੈਨੂੰ ਪਤਾ ਨਹੀਂ ਹੈ। ਪਰ ਡਰੱਗ ਬਹੁਤ ਬੁਰੀ ਕਰ ਰਿਹਾ। ਦੇਖੋ, ਰਾਤੋਂ ਰਾਤ ਕੁਛ ਨਹੀਂ ਹੋ ਜਾਣਾ, ਚਮਤਕਾਰ ਨਹੀਂ ਹੋ ਜਾਣਾ, ਮਤਲਬ ਕਿ ਸਥਿਤੀ ਇਸ ਤਰ੍ਹਾਂ ਦੀ ਬਣੀ ਪਈ ਆ ਕਿ ਬਹੁਤ ਸਾਰੀਆਂ ਥਾਵਾਂ ਤੋਂ ਰਿਪੋਰਟਾਂ ਆਉਂਦੀਆਂ ਨੇ, ਅੱਜ ਇੱਥੇ ਮਰ ਗਿਆ, ਕੋਈ ਕਹਿੰਦਾ ਕਿ ਘਰ ਦੇ 2 ਜੀ ਸੀਗੇ, 2 ਹੀ ਮਰ ਗਏ, ਕਿਤੇ 3 ਜੀ ਮਰ ਗਏ, ਬਹੁਤ ਸਾਰੀਆਂ ਰਿਪੋਰਟਾਂ ਨੇ। ਮਤਲਬ ਇਹ ਆ ਕਿ ਰਾਤੋਂ ਰਾਤ ਆਪਾਂ ਨੂੰ ਵੀ ਪਤਾ ਹੈ ਕਿ ਸਭ ਕੁਛ ਠੀਕ ਨਹੀਂ ਹੋ ਜਾਣਾ, ਰਾਤੋਂ ਰਾਤ ਨਸ਼ਾ ਜਿਹੜਾ ਠੀਕ ਨਹੀਂ ਹੋ ਜਾਣਾ। ਪਰ ਮੈਂ ਜੋ ਦੇਖਦਾ ਵਾਂ ਕਿ ਯਤਨ ਵੀ ਨਹੀਂ ਹੋ ਰਿਹਾ, ਉਨੀ ਸੁਹਿਰਦਤਾ ਦੇ ਨਾਲ, ਉਨੀ ਸ਼ਿੱਦਤ ਦੇ ਨਾਲ ਜੋ ਯਤਨ ਹੋਣੇ ਚਾਹੀਦੇ ਉਹ ਹੋ ਨਹੀਂ ਰਹੇ, ਇਹੀ ਮਾਯੂਸੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਡਰੱਗ ਦਾ ਮੁੱਦਾ ਚੁੱਕਦੇ ਰਹੇ ਨੇ, ਉਹ ਵੀ ਉਹਨਾਂ ਦੇ ਵਿੱਚੋਂ ਕੁਝ ਲੋਕ ਕਹਿ ਜਾਂਦੇ ਨੇ ਕਿ ਚੰਗਾ ਹੈ, ਮਰਨ ਤੇ ਇਹਨਾਂ ਦਾ ਖੜਾ ਛੁੱਟੇ, ਮਾਪੇ ਵੀ ਦੁਖੀ ਆ। ਸੋ ਜਦੋਂ ਇਸ ਤਰ੍ਹਾਂ ਦਾ ਨਜ਼ਰੀਆ ਬਣ ਜਾਵੇ ਕਿ ਕਿਸੇ ਸਮੇਂ ਅਕਾਲੀਆਂ ਨੂੰ ਭੰਡਦੇ ਰਹੇ, ਕਾਂਗਰਸੀਆਂ ਨੂੰ ਭੰਡਦੇ ਰਹੇ ਉਸੇ ਮੁੱਦੇ ਤੇ, ਤਾਂ ਅੱਜ ਕੁਝ ਲੋਕ ਇਹ ਗੱਲ ਕਹਿ ਜਾਂਦੇ ਆ, ਕਿਉਂਕਿ ਉਹਨਾਂ ਦੀ ਪਾਰਟੀ ਉਹਨੂੰ ਜਵਾਬ ਦੇ ਹੈ ਨਾ, ਉਹ ਸਮਰਥਕ ਕਹਿ ਜਾਂਦੇ ਆ ਕਿ ਚੰਗਾ ਖੜਾ ਛੁੱਟੇ, ਮਰ ਜਾ। ਪਰ ਐਸਾ ਨਹੀਂ, ਉਹ ਇੱਕ ਤਰ੍ਹਾਂ ਨਾਲ ਬਿਮਾਰੀ ਹੈ, ਉਹ ਇੱਕ ਮਨੋਰੋਗ ਵੀ ਹੈ, ਸਰੀਰਕ ਰੋਗ ਵੀ ਹੈ। ਸਾਨੂੰ ਇਲਾਜ ਕਰਨਾ ਪਏਗਾ, ਸਾਨੂੰ ਵੇਖਣਾ ਪਏਗਾ। ਸੋ ਘੱਟੋ ਘੱਟ ਪਾਲਿਸੀ ਬਣਾਉਣ। ਮਾਨ ਸਾਹਿਬ ਨੂੰ ਸਭ ਪਤਾ ਹੈ, ਇਸ ਚੀਫ ਮਿਨਿਸਟਰ ਨੂੰ ਕਿਸੇ ਗੱਲ ਦੀ ਭੁੱਲ ਨਹੀਂ ਹੈਗੀ, ਜਿਹੜਾ ਚੀਫ ਮਿਨਿਸਟਰ ਇਸ ਟਾਈਮ ਗੱਦੀ ਤੇ ਬੈਠਾ, ਤਾਂ ਉਹਨਾਂ ਨੂੰ ਜ਼ਰੂਰ ਘੱਟ ਤੋਂ ਘੱਟ ਕੋਈ ਪਾਲਿਸੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਲੈ ਕੇ ਆਉਣੀ ਹੋਏਗੀ ਮੂਵਮੈਂਟ, ਜਿਹਦੇ ਨਾਲ ਇਹ ਘੱਟੋ ਘੱਟ ਅਸਰ ਜਿਹੜਾ ਆ ਮੌਤਾਂ ਹੋ ਰਹੀਆਂ ਨੇ ਜਾਂ ਲਾਚਾਰ ਹੋ ਰਹੇ ਨੇ ਜਾਂ ਮਤਲਬ ਕਿ ਬਹੁਤ ਥਾਵਾਂ ਤੇ ਬਿਮਾਰ ਹੋ ਰਹੇ ਨੇ ਨੌਜਵਾਨ, ਇਸ ਮੁਸ਼ਕਲ ਘੜੀ ਦੇ ਵਿੱਚ ਉਭਾਰਿਆ ਜਾਵੇ ਪੰਜਾਬ। ਸੋ ਇਹ ਬਹੁਤ ਬੁਰੀ ਸਥਿਤੀ ਆ, ਇਹ ਸੱਚਮੁੱਚ ਮੰਨਣਾ ਪਏਗਾ ਕਿ ਬਹੁਤ ਬੁਰੀ ਸਥਿਤੀ ਆ ਕਿ 6-7 ਮਹੀਨਿਆਂ ਦੇ ਸਮੇਂ ਦੇ ਦੌਰਾਨ ਇਕੱਲੇ ਬਠਿੰਡੇ ਦੇ ਵਿੱਚ 40 ਮੌਤਾਂ ਹੋਈਆਂ ਨੇ ਓਵਰਡੋਜ਼ ਦੇ ਨਾਲ। ਜੀ